व्यूअर्स वेलकम बैक इन आवर प्रोग्राम। सो व्यूअर्स हुण आपां गलबात करन जा रहे हैं कि जिस तरह के अमरीका के प्रेजिडेंट ट्रंप होरां दा कहना है कि जो अफगान तालिबान जिहड़े उन्हां दे लोक ने ਉਹ बहुत सख्त जान स्मार्ट ते शार्प ने और हर मसले ਦਾ ਜਿਹੜਾ हल हुंदा है ਉਹ ਗੱਲਬਾਤ ਰਾਹੀਂ ਹੀ ਨਿਕਲਦਾ ਹੈ ਹੁੰਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਹੈ ਇਸ ਮੁੱਦੇ ਬਾਰੇ? देखो दुनिया मनदी जोरां नूं कोई पुछे ना कमजोरां नूं बिल्कुल और उहदे लई तुहानूं कोई 7000 साल दा इतिहास देखण दी लोड़ नहीं। तुसीं 19 साल पहलां दीयां स्टेटमेंट्स ਉਹ ਅਮਰੀਕਨ ਲਾਅ ਮੇਕਰਸ ਦੀਆਂ ਹੋਣ, ਵਾਈਟ ਹਾਊਸ ਦੀਆਂ ਹੋਣ, ਯੂਰਪੀਅਨ ਨੈਟੋ ਆਫੀਸ਼ੀਅਲਸ ਦੀਆਂ ਹੋਣ ਕਿ ਇਹਨਾਂ ਸਭ ਨੇ ਕਿਵੇਂ ਅਫਗਾਨਿਸਤਾਨ ਦੇ ਉਹਨਾਂ ਲੋਕਾਂ ਨੂੰ ਜਿਹੜੇ ਤਾਲਿਬਾਨ, ਵੈਸੇ ਤਾਂ ਤਾਲਿਬੇ ਇਲਮ ਤੋਂ ਇਹ ਲਫ਼ਜ਼ ਆਇਆ ਹੈ ਔਰ ਬੇਸਿਕਲੀ ਕਿਉਂਕਿ ਇਹ ਸਾਰੇ ਜਿਹੜੀ ਹੈ ਕੁਰਾਨ ਮਜੀਦ ਦੀ ਐਜੂਕੇਸ਼ਨ ਲੈਣ ਵਾਲੇ, ਮਦਰਸਿਆਂ ਦੇ ਵਿੱਚ ਪੜ੍ਹਨ ਵਾਲੇ ਸਧਾਰਨ ਪਰਿਵਾਰਾਂ ਦੇ ਲੋਕ ਜਿਹੜੇ ਆਪਣੀ ਜ਼ਿੰਦਗੀ ਮਜ਼ਹਬ ਨੂੰ ਡਿਵੋਟ ਕਰਦੇ ਨੇ ਉਹ ਸਨ। ਲੇਕਿਨ ਜਿਸ ਕਿਸਮ ਦੇ ਹਾਲਾਤ ਬਣਦੇ ਚਲੇ ਗਏ, ਕਿਉਂਕਿ ਇਹ ਵੀ ਦੇਖਣ ਵਾਲੀ ਗੱਲ ਇਹ ਹੈ ਕਿ 1979 ਦੇ ਵਿੱਚ ਜਦੋਂ ਕਿ ਅਫਗਾਨਿਸਤਾਨ ਦੇ ਉੱਤੇ ਸੋਵੀਅਤ ਯੂਨੀਅਨ ਨੇ ਕਬਜ਼ਾ ਕੀਤਾ ਔਰ ਇੱਕ ਜ਼ੁਲਮ ਦਾ ਦੌਰਾ ਚਲਾਇਆ ਔਰ ਜ਼ਾਹਰ ਹੈ ਕਿ ਉਸ ਦਾ ਪਹਿਲਾਂ ਹੀ ਨਜ਼ੀਬੁੱਲਾ ਔਰ ਉਸ ਕਿਸਮ ਦੇ ਬੰਦੇ ਉੱਥੇ ਰੱਖੇ ਹੋਏ ਸੀ ਜਿਨ੍ਹਾਂ ਦੇ ਰਾਹੀਂ ਜਿਹੜਾ ਉਹਨਾਂ ਦਾ ਕਮਿਊਨਿਸਟ ਉਹਨਾਂ ਨੂੰ ਬਣਾਇਆ ਜਾ ਰਿਹਾ ਸੀ ਔਰ ਉੱਥੇ ਮਜ਼ਹਬੀ ਵੈਲਿਊਜ਼ ਦਾ ਔਰ ਉਸ ਤੋਂ ਪਹਿਲਾਂ ਕਿੰਗ ਜ਼ਾਹਿਰ ਸ਼ਾਹ ਜਿਸ ਦਾ ਸੀ। ਸੋ ਇਹ ਸਾਰੇ ਹੀ ਕਿਉਂਕਿ ਇਹ ਈਰਾਨ ਵੀ ਔਰ ਅਫਗਾਨਿਸਤਾਨ ਵੀ ਇਹ ਇਸ ਕਿਸਮ ਦਾ ਈਰਾਨ ਵੀ ਸ਼ਾਹ ਆਫ ਈਰਾਨ ਪਹਿਲਵੀ ਅਮਰੀਕਨ ਔਰ ਇਹਨਾਂ ਦੇ ਖੈਮੇ ਦੇ ਥੱਲੇ ਪੂਰਾ ਵੈਸਟਰਨਾਈਜ਼ ਆਪਣੇ ਆਪ ਨੂੰ ਸਾਬਤ ਕਰ ਰਿਹਾ ਸੀ ਔਰ ਅਫਗਾਨਿਸਤਾਨ 'ਚ ਸਿੱਧੇ ਤੌਰ ਦੇ ਉੱਤੇ ਸੋਵੀਅਤ ਯੂਨੀਅਨ ਦਾ ਇਨਫਲੂਐਂਸ ਸੀ ਜਿਵੇਂ ਈਰਾਨ ਦੇ ਉੱਤੇ ਅਮਰੀਕਾ ਜਾਂ ਇੰਗਲੈਂਡ ਦਾ ਸੀ। ਸੋ ਇਹ ਦੋਨੋਂ ਹੀ ਜਿਹੜੇ ਨੇ ਇਹਨਾਂ ਨੂੰ ਇੱਕ ਅਲੱਗ ਡਾਇਰੈਕਸ਼ਨਸ ਦੇ ਵਿੱਚ ਉਹਨਾਂ ਵਿਚਲੀਆਂ ਜਿਹੜੀਆਂ ਤਹਿਜ਼ੀਬੀ ਜਾਂ ਉਹਨਾਂ ਦੀਆਂ ਇਸਲਾਮਿਕ ਵੈਲਿਊਜ਼ ਨੇ ਉਹਨਾਂ ਨੂੰ ਡਿਸਟਰੋਏ ਕੀਤਾ ਜਾ ਰਿਹਾ ਸੀ। ਜਦੋਂ ਸੋਵੀਅਤ ਯੂਨੀਅਨ ਆ ਗਿਆ, ਜ਼ਾਹਰ ਹੈ ਅਮਰੀਕਾ ਦੇ ਵਿੱਚ ਚਾਰਲੀ ਵਿਲਸਨ ਵਰਗਾ ਕਾਂਗਰਸਮੈਨ, ਕੁਝ ਹੋਰ ਥਿੰਕ ਟੈਂਕ ਉਹਨਾਂ ਨੇ ਦੱਸਿਆ ਕਿ ਵੀ ਇਹ ਵੇਲਾ ਕਿ ਜਿਹੜੀ ਤੁਹਾਡੀ ਵਿਤਨਾਮ ਦੀ ਹਾਰ ਹੈ, ਨਮੋਸ਼ੀ ਹੈ, ਉਸ ਦਾ ਬਦਲਾ ਲਿਆ ਜਾ ਸਕਦਾ ਕਿਉਂਕਿ ਵੀ ਵਿਤਨਾਮ ਵੀ ਪ੍ਰੋਕਸੀ ਵਾਰ ਸੀ ਬਿਟਵੀਨ ਸੋਵੀਅਤ ਯੂਨੀਅਨ ਐਂਡ ਯੂਨਾਈਟਿਡ ਸਟੇਟਸ। ਇਹ ਉਹ ਪਾਰਟ ਹੈ। ਪਹਿਲੇ 2-3-4 ਸਾਲ ਤੋਂ ਨੰਗੇ ਧਾੜੀ ਲੜਦੇ ਰਹੇ, ਲੂਜ਼ਰ ਸੀ। ਹੁਣ ਤੁਸੀਂ ਸੋਵੀਅਤ ਯੂਨੀਅਨ ਦੀ ਵੈਲ ਟ੍ਰੇਨਡ ਆਰਮੀ, ਫਿਰ ਜਦੋਂ CIA ਅਮਰੀਕਾ ਫਿਰ ਸਟ੍ਰੈਟਜੀ ਬਣਾਈ, ਉਹਨਾਂ ਨੇ ਕਿਹਾ ਵੀ ਗੱਲ ਕੱਲੀ ਇੱਥੇ ਅਫਗਾਨਾਂ ਨਾਲ ਵੀ ਨਹੀਂ ਬਣਨੀ ਹੈ, ਕਿਵੇਂ ਦੁਨੀਆ ਭਰ ਦੇ ਮੁਸਲਮਾਨਾਂ ਨੂੰ ਜਿਹੜਾ ਉਹ ਵਿੱਚ ਲਿਆਂਦਾ ਜਾਏ। ਔਰ ਫਿਰ ਅਸੀਂ ਦੇਖਦੇ ਹਾਂ ਉਸ ਕਿ ਮੁਜਾਹਿਦੀਨ, ਉਹਨੂੰ ਜਿਹਾਦ ਦਾ ਨਾਂ ਮੁਜਾਹਿਦੀਨ, ਹੋਲੀ ਵਾਰੀਅਰਸ ਔਰ ਉਸ ਸਾਰੇ ਦੇ ਥੱਲੇ ਫਿਰ ਉਹ ਸਾਊਦੀ ਅਰੇਬੀਆ, ਇਜਿਪਟ, ਚੈਚਨੀਆ, ਦੁਨੀਆ ਭਰ 'ਚ ਜਿਹੜੇ ਜਦੋਂ ਤੁਸੀਂ ਮਜ਼ਹਬ ਦੀ ਗੱਲ ਕਰਦੇ ਹੋ, ਮਜ਼ਹਬ ਦੇ ਨਾਂ ਤੇ ਫਿਰ ਸਾਰੇ ਪਾਸਿਓਂ ਆਏ ਉਹ ਲੜੇ, ਮਜ਼ਹਬ ਦੀ ਲੜਾਈ ਬਣੀ। ਲੇਕਿਨ ਫਿਰ ਇਹਨਾਂ ਨੇ ਉਹਨਾਂ ਨੂੰ ਅਬੈਂਡਨ ਕਰ ਦਿੱਤਾ, ਬਿਲਕੁਲ ਹੱਥ ਝਾੜੇ ਆ ਗਏ। ਫਿਰ ਉੱਥੇ ਉਹ ਆਪਸੀ ਸ਼ੁਰੂ ਹੋ ਗਿਆ ਕੰਮ, ਏਜੰਸੀਆਂ ਐਕਟਿਵ ਰਹੀਆਂ, ਅਮਰੀਕਾ ਨੇ ਆਪਣੀ ਇਨਵੋਲਵਮੈਂਟ ਵਾਪਸ ਕਰ ਲਈ। ਪਾਕਿਸਤਾਨ ਜਿਹੜੀ ਫਰੰਟ ਸਟੇਟ ਸੀ ਉਹਨਾਂ ਸਾਰਿਆਂ ਨੂੰ ਟ੍ਰੇਨਡ ਕਰਨ ਦੇ ਵਿੱਚ ਜਿਨ੍ਹਾਂ ਦੇ ਹੈੱਡਕੁਆਰਟਰ CIA ਦੇ ਉਹ ਸਾਰਿਆਂ ਨੂੰ ਵੀ ਅਬੈਂਡਨ ਕਰ ਦਿੱਤਾ ਹੈ। ਔਰ ਅਗਲੇ ਫਿਰ ਅਸੀਂ ਦੇਖਦੇ ਹਾਂ ਕਿ 1999 ਤੱਕ ਉੱਥੋਂ ਸੋਵੀਅਤ ਯੂਨੀਅਨ ਨਿਕਲਿਆ, ਲੇਕਿਨ ਅਗਲੇ 10-12 ਸਾਲ ਜਿਹੜੇ ਨੇ 1996-97 ਤੱਕ ਉਹ ਸਿਵਲ ਵਾਰ ਦੇ ਵਿੱਚ ਧੱਕਿਆ ਗਿਆ। ਉਦੋਂ ਮਸੂਦ ਨੂੰ ਖੜਾ ਕਰਤਾ, ਕੋਈ ਈਰਾਨ ਵੀ ਆ ਗਿਆ ਵਿੱਚ, ਦੂਜੇ ਵੀ। ਮੁੱਖ ਦੀ ਗੱਲ ਜਿੰਨੇ ਕੁ ਸੋਵੀਅਤ ਯੂਨੀਅਨ ਨਾਲ ਲੜਦਿਆਂ ਮਾਰੇ ਸੀ ਉਨੇ ਕੁ ਸਿਵਲ ਵਾਰ 'ਚ ਵੀ ਮਰ ਗਏ। ਫਿਰ ਇਹ ਜਿਹੜੇ ਤਾਲਿਬੇ ਇਲਮ ਤਾਲਿਬਾਨ ਕਰਕੇ ਆਏ ਇਹਨਾਂ ਨੇ ਕੰਟਰੋਲ ਲਿਆ। ਔਰ ਉਸ ਦੌਰ ਦੇ ਵਿੱਚ ਜਿਹੜੀ ਅਨਫੋਰਚੂਨੇਟ 9/11 ਦੀ ਘਟਨਾ ਹੁੰਦੀ ਹੈ, ਉਸਾਮਾ ਬਿਨ ਲੈਡਨ ਜਿਹੜਾ ਮੁਜਾਹਿਦੀਨ ਬਣ ਕੇ ਲੜਨ ਗਿਆ ਸੀ 1990-91 ਦੇ ਜਿਹੜਾ ਉਸ 1980ਵਿਆਂ ਦੇ ਦੌਰ ਦੇ ਵਿੱਚ, ਉਹਨੇ ਹੀ ਪਾਸਾ ਪਲਟਿਆ ਕਿ ਵੀ ਇਹ ਤਾਂ ਅਸੀਂ ਵਰਤੇ ਗਏ ਤਾਂ ਐਵੇਂ ਹੁੰਦਾ ਜਿਵੇਂ ਤੁਸੀਂ ਲੈਟ ਡਾਊਨ। ਫਿਰ 9/11 ਹੋ ਗਿਆ ਔਰ ਅਸੀਂ ਦੇਖਦੇ ਹਾਂ ਕਿ ਫਿਰ ਅਮਰੀਕਾ, ਨੈਟੋ, ਰੋਜ਼ੀ ਕਟਰ, ਡੇਜ਼ੀ ਕਟਰ, ਡਰੋਨਸ ਸਾਰਾ ਕੁਝ ਉਹਨਾਂ ਨੇ ਝੋਕ ਦਿੱਤਾ। ਫਿਰ ਉਹੀ ਸਧਾਰਨ ਜਿਹੜੇ ਸਿੰਪਲ ਫੇਥ ਵਾਲੇ ਨੇ ਜਿਨ੍ਹਾਂ ਨੂੰ ਆਪਣੇ ਜਿਹੜਾ ਅਣਖ ਦੇ ਲਈ ਮਰਨਾ ਆਉਂਦਾ, ਜਿਹਨੂੰ ਚਰਚਲ ਨੇ ਫੀਅਰਸਲੀ ਇੰਡੀਪੈਂਡੈਂਟ ਕਿਹਾ ਸੀ, ਉਹ ਨਿਕਲੇ। ਫਿਰ ਉਹਨਾਂ ਦੇ ਉੱਤੇ ਕਿੱਦਾਂ ਦੇ ਲਕਬ ਆਏ, UN ਨੇ ਲਿਸਟਾਂ ਬਣਾਤੀਆਂ, ਦਹਿਸ਼ਤਗਰਦ, ਗੁਆਟਾਨਾਮਾ ਬੇ ਬਣ ਗਿਆ, ਇਸਲਾਮਿਕ ਦਹਿਸ਼ਤਗਰਦੀ, ਫਲਾਣਾ ਢਿਮਕਾ, ਸਾਰੇ ਜਿੰਨੇ ਲਕਬ ਸੀ ਇਹ ਗੱਲ ਕਲੀਅਰ ਹੋ ਗਈ ਕਿ ਭਈ ਹੁਣ ਜਿਹੜਾ ਐਨਮੀ ਹੈ ਉਹ
ਕਮਿਊਨਿਜ਼ਮ ਦਾ ਭੋਗ ਪੈ ਗਿਆ, ਹੁਣ ਇਸਲਾਮ ਨੂੰ ਟਾਰਗੇਟ ਕਰ, ਉਹ ਸਾਰੇ ਹੀ ਜਿਹੜੇ 10 ਸਾਲ ਪਹਿਲਾਂ ਤੱਕ ਮੁਜਾਹਿਦੀਨ ਸੀ ਹੁਣ ਉਹ ਦਹਿਸ਼ਤਗਰਦ ਬਣ ਗਏ, ਉਹਨਾਂ ਦੇ ਸਿਰਾਂ ਦੇ ਨਾਮ ਰੱਖਤੇ। ਔਰ ਉਸ ਵੇਲੇ ਦੀ ਈਵਨ ਮੁਸ਼ਰਫ ਰਜੀਮ ਨੇ ਵੀ ਤਾਵਨ ਕੀਤਾ ਇਹਨਾਂ ਨਾਲ, ਫੜ ਕੇ ਭੇਜੇ ਵੀ, ਕੋਈ ਗਵਾਟਾਨਾਮਾ ਬੇ ਰੱਖੇ। ਉਹ ਇੱਕ ਸਾਇਲੈਂਟ ਚੈਪਟਰ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਉਹਦਾ ਹੀ ਸ਼ਿਕਾਰ ਇੱਕ ਉਹਨਾਂ ਦੀ ਨਿਊਰੋ ਸਰਜਨ ਬੀਬੀ ਇੱਥੇ ਅਮਰੀਕਾ ਦੀ, ਜਿਹੜੀ ਅਜੇ ਵੀ ਵਿਚਾਰੀ ਸਫ਼ਰ ਕਰ ਰਹੀ ਹੈ, ਉਹ ਬੱਚਿਆਂ ਸਮੇਤ ਉਹਨੂੰ ਕਿਵੇਂ ਅਗਵਾ ਕੇ, ਉਹ ਇੱਕ ਬੜੀ ਦੁਖਦਾਈ ਕਹਾਣੀ ਹੈ। ਮੈਂ ਜਦੋਂ ਉਹਨੂੰ ਪੜ੍ਹਦਾ ਤਾਂ ਫਿਰ ਮੈਂ ਅੱਗੇ ਤੁਰਿਆ ਨਹੀਂ ਜਾਂਦਾ। ਲੇਕਿਨ ਫਿਰ ਵੀ ਉਹ ਖੜੇ ਰਹੇ ਆਪਣੇ ਮੌਕਫ ਦੇ ਉੱਤੇ। ਇਵੈਂਚੁਅਲੀ ਉਹ 18-19 ਸਾਲ ਅਸੀਂ ਦੇਖਦੇ ਹਾਂ ਕਿ ਵੀ ਉਹ ਸਟੇਜ ਆ ਗਈ ਕਿ ਵੀ ਅਮਰੀਕਾ ਨੂੰ ਵੀ ਲੱਗਿਆ ਕਿ ਵੀ ਨਹੀਂ, ਇਹ ਇੱਥੇ ਤੁਸੀਂ, ਇਹ ਠੀਕ ਹੈ ਅਮਰੀਕਾ ਕੋਲ ਇਹ ਤਾਂ ਕੈਪੈਸਿਟੀ ਹੈ ਕਿ ਵੀ ਉਹਨੂੰ ਸਾਰੇ ਨੂੰ ਹੀ ਜਿਹੜਾ ਉਹ ਸਟੋਨ ਏਜ 'ਚ ਪਹੁੰਚਾ ਦਿੰਦੇ, ਜਿਵੇਂ ਪਾਕਿਸਤਾਨ ਨੂੰ ਧਮਕੀ ਦਿੱਤੀ ਸੀ ਜੂਨੀਅਰ ਬੁਸ਼ ਨੇ। ਲੇਕਿਨ ਗਰਾਊਂਡ ਦੇ ਉੱਤੇ ਸਾਰੀਆਂ ਫੌਜਾਂ ਦੇ ਹੁੰਦਿਆਂ ਸੁਣਦਿਆਂ ਵੀ ਇਹਨਾਂ ਦੀ ਆਲਮੋਸਟ ਇਹਨਾਂ ਨੇ ਡਿਫੀਟ। ਔਰ ਮੈਂ ਇਹਨੂੰ ਪੋਜ਼ਿਟਿਵ ਸਮਝਦਾ ਵੀ ਅਮਰੀਕਾ ਨੇ ਜਿਵੇਂ ਵਿਤਨਾਮ 'ਚ ਰਿਅਲਾਈਜ਼ ਕਰ ਲਿਆ ਸੀ ਕਿ ਨਹੀਂ, ਕਿ ਵੀ ਇਹ ਸਾਡਾ ਦਿਨ ਹੁਣ ਨਹੀਂ ਹੈ। ਔਰ ਇਸੇ ਤਰ੍ਹਾਂ ਔਰ ਉਹਦੇ 'ਚੋਂ ਫਿਰ ਗੱਲਬਾਤ ਸ਼ੁਰੂ ਹੋਈ, ਜ਼ਲਮੇ ਖਲੀਲਜ਼ਾਦ ਔਰ ਦੋਹਾ ਹੈੱਡਕੁਆਟਰ ਬਣਿਆ। ਸਾਲ 2 ਸਾਲ ਦੀ ਕਰਨ ਤੋਂ ਬਾਅਦ ਅਸੀਂ ਫਰਵਰੀ ਮਹੀਨੇ 'ਚ ਦੇਖਦੇ ਹਾਂ ਐਗਰੀਮੈਂਟ ਸਾਈਨ ਹੋਇਆ, ਹੁਣ ਉਹਦੇ ਦੇ ਉੱਤੇ ਗੱਲਬਾਤ ਚੱਲ ਰਹੀ ਹੈ। ਹੁਣੇ ਇੱਕ ਤਾਜ਼ਾ ਦੌਰ ਪਿਛਲੇ ਦਿਨਾਂ 'ਚ ਹੋ ਕੇ ਹਟਿਆ, ਜਿਹਦੇ 'ਚ ਈਵਨ ਜਿਹੜੀ ਕਿ ਇੰਟਰਾ ਅਫਗਾਨ ਡਾਇਲੌਗ ਦੀ ਗੱਲ ਸੀ ਉਹਦੇ 'ਚ ਵੀ ਉਹ ਆਏ ਨੇ। ਅਬਦੁੱਲਾ ਨੇ ਲੀਡ ਕੀਤਾ ਡੈਲੀਗੇਸ਼ਨ। ਹਾਲਾਂਕਿ ਇੰਡੀਆ ਔਰ ਜਿਹੜੀਆਂ ਦੂਸਰੀਆਂ ਏਜੰਸੀਆਂ ਜਿਨ੍ਹਾਂ ਨੂੰ ਸੂਟ ਉਹਨੂੰ ਸੈਬੋਟਾਜ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਈਵਨ ਕੱਲ ਪਰਸੋਂ ਵੀ ਜਿਹੜੀ ਹੈ ਏਅਰ ਫੋਰਸ ਅਫਗਾਨਿਸਤਾਨ ਹਕੂਮਤ ਨੇ ਕਿਤੇ ਬੰਬਾਰਡਮੈਂਟ ਕੀਤੀ ਹੈ, 20-25 ਬੇਗੁਨਾਹ ਲੋਕ ਮਾਰੇ ਗਏ ਨੇ। ਇੰਡੀਆ ਆਪਣੀ ਖੇਡ ਤੇ ਲੱਗਾ ਹੋਇਆ ਹੈ। ਇੰਡੀਆ ਨੇ ਅੱਜ ਉਹ ਲਾਇਆ ਸਟੇਟਮੈਂਟ ਕਿ ਜੀ ਪਾਕਿਸਤਾਨ ਟਾਰਗੇਟਿੰਗ ਇੰਡੀਅਨ ਪ੍ਰੋਫੈਸ਼ਨਲਸ ਵਰਕਿੰਗ ਇਨ ਅਫਗਾਨਿਸਤਾਨ ਗਵਰਨਮੈਂਟ, ਸੈਵਰਲ ਇੰਡੀਅਨਸ ਵਰਕਿੰਗ ਔਨ ਡਿਵੈਲਪਮੈਂਟ ਪ੍ਰੋਜੈਕਟਸ ਕਿਡਨੈਪਡ। ਔਰ ਹੁਣ ਤੁਸੀਂ ਇਲਜ਼ਾਮ ਤਰਾਸ਼ੀ ਕਰ, ਕਿਉਂਕਿ ਇੰਡੀਆ ਬਾਹਰ ਹੈ ਗੇਮ ਤੋਂ, ਔਰ ਇੱਕ ਇਲਜ਼ਾਮ ਤਰਾਸ਼ੀ ਹੋ ਰਹੀ ਹੈ ਕਿ ਜੀ ਇਹ ਪਾਕਿਸਤਾਨ ਉੱਥੇ ਕਰ ਰਿਹਾ। ਲੇਕਿਨ ਮੈਂ ਜਿਸ ਕਰਕੇ ਇਹਨੂੰ ਚੁਣਿਆ ਔਰ ਮੈਂ ਇਹ ਸਮਝਦਾ ਕਿ ਇਹ ਵੀ ਜਦੋਂ ਕੋਈ ਟ੍ਰਿਬਿਊਟ ਤੁਹਾਡੇ ਐਨਮੀ ਖੈਮੇ 'ਚੋਂ ਆਉਂਦੀ ਹੈ, ਹਾਲਾਂਕਿ 18ਵੀਂ ਸਦੀ ਦੀ ਜਦੋਂ ਅਸੀਂ ਸਿੱਖ ਹਿਸਟਰੀ ਡਿਸਕਸ ਕਰਦੇ ਹਾਂ, ਸਿੱਖ ਹਿਸਟੋਰੀਅਨਸ ਨੇ ਕਿਵੇਂ ਸਿੱਖਾਂ ਦੀ ਬਰੇਵਰੀ ਜਾਂ ਰੈਜ਼ਿਲੀਅੰਸ ਜਾਂ ਦੂਜੇ ਦੀ ਗੱਲ ਕੀਤੀ, ਉਹ ਆਪਣੀ ਥਾਂ ਹੈ। ਪਰ ਜਦੋਂ ਖਾਫੀ ਖਾਂ ਵਰਗੇ ਜਿਹੜੇ ਯੋਧੇ ਵੀ ਨੇ, ਹਿਸਟੋਰੀਅਨ ਵੀ ਹੈ, ਅਬਦਾਲੀ ਦੇ ਨਾਲ ਆਂਦਾ ਜਿਹੜਾ, ਜਦੋਂ ਉਹ ਸਿੱਖਾਂ ਦੀ ਤਾਰੀਫ 'ਚ ਲਿਖਦਾ ਔਰ ਉਹ ਕਹਿੰਦਾ ਹੈ ਕਿ ਭਾਈ ਇਹ ਬੜੇ ਸਖਤ ਜਾਨ ਵਾਰੀਅਰ, ਜੇ ਤਲਵਾਰ ਦੇ ਜੌਹਰ ਦੇਖਣੇ ਇਹਨਾਂ ਦੇ ਬਰਾਬਰ ਆ ਕੇ ਦੇਖੋ, ਕਰੈਕਟਰ ਦੇ ਬੜੇ ਉੱਚੇ ਨੇ। ਹਾਲਾਂ ਆਪਣੀ ਜ਼ਬਾਨ 'ਚੋਂ ਸੱਗ ਕਹਿੰਦਾ ਉਹਨਾਂ ਦੇ ਕੁੱਤੇ, ਪਰ ਉਹ ਕਹਿੰਦਾ ਵੀ ਇਹਨਾਂ ਨੂੰ, ਆਪ ਹੀ ਕਹਿੰਦਾ ਵੀ ਇਹਨਾਂ ਨੂੰ ਕੁੱਤੇ ਨਾ ਕਹੋ ਜੰਗ ਦੇ ਮੈਦਾਨ 'ਚ। ਫਿਰ ਇਹਨਾਂ ਦਾ ਕਰੈਕਟਰ, ਇਹ ਦੁਸ਼ਮਣ ਦੀ ਔਰਤ ਦੇ ਵੱਲ ਵੀ ਮਾੜੀ ਅੱਖ ਨਹੀਂ ਰੱਖਦੇ, ਔਰ ਜੇ ਇਹਨਾਂ ਦੇ ਕਬਜ਼ੇ 'ਚ ਆ ਜਾਣ ਤੇ ਰਿਸਪੈਕਟ ਤੱਕ, ਉਹਨੂੰ ਅਸੀਂ ਜ਼ਿਆਦਾ ਕੋਟ ਕਰਦੇ ਹਾਂ ਇਹ ਦੱਸਣ ਦੇ ਲਈ ਕਿ ਜਿਹੜਾ ਤੁਹਾਡਾ ਐਨਮੀ ਹੈ, ਜਿਹੜਾ ਤੁਹਾਡੇ ਖਿਲਾਫ ਤੁਹਾਨੂੰ ਮੁਕਾਉਣ ਦੇ ਲਈ ਲੜ ਰਿਹਾ, ਜਦੋਂ ਉਹ ਤੁਹਾਡੀ ਤਾਰੀਫ 'ਚ ਆਉਂਦਾ ਹੈ, ਉਹ ਰੀਅਲ ਹਿਸਟਰੀ ਹੁੰਦੀ ਹੈ। ਔਰ ਮੈਂ ਅੱਜ ਦੇਖ ਰਿਹਾ ਸੀ ਪ੍ਰੈਜ਼ੀਡੈਂਟ ਟਰੰਪ ਦੀ ਇੱਕ ਸਟੇਟਮੈਂਟ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇੱਕ US ਪ੍ਰੈਜ਼ੀਡੈਂਟ ਟਰੰਪ ਕਾਲਸ ਤਾਲਿਬਾਨ ਟਫ ਐਂਡ ਸਮਾਰਟ। ਇਹ ਹੈਡਲਾਈਨ ਹੈ ਸਟੋਰੀ ਦੀ ਇੰਟਰਨੈਸ਼ਨਲ ਨਿਊਜ਼ ਡੈਸਕ ਤੋਂ। ਆਫਟਰ ਮੋਰ ਦੈਨ 18 years since the United States declared war on terror against the Taliban in Afghanistan, US President Donald Trump, during a news conference on Friday, praised the Afghan militant groups as he said US was dealing well with the Taliban over the peace deal। कि भाई असी कर रहे हैं, वी आर डीलिंग वेरी वेल विद द तालिबान। फिर जो लफज उन्होंने कहे, उन्होंने कहा दे आर वेरी टफ, दे आर वेरी स्मार्ट, दे आर वेरी शार्प, बट यू नो इट हैज़ बीन 19 years एंड इवन दे आर टायर्ड ऑफ फाइटिंग इन ऑल फेयरनेस। उन्होंने कहा जी वो बहुत टफ ने, सख्त जान ने, बहुत स्मार्ट ने, बहुत तिखे ने, लेकिन 19 साल हो गए, हुण वो भी चाहते ने भी गलबात होए। मतलब ये है कि भी ये तो ਜ਼ਾਹਰ है भी वो तो नहीं अक्के थके, लेकिन ਅਸੀਂ ਸਮਝਦੇ ਹਾਂ ਵੀ ਇਹ ਵੀ ਅਮਰੀਕਾ ਦਾ ਵੱਡਾਪਨ ਹੈ ਇਹ ਐਡਮਿਟ ਕਰਨਾ। ਜਦੋਂ ਤੁਸੀਂ ਦੁਸ਼ਮਣ ਨੂੰ ਮੰਨਦੇ ਹੋਗੇ ਨਹੀਂ ਭਾਈ, ਅਖੀਰ ਉਹਨਾਂ ਦੇ ਨਾਲ ਸਾਨੂੰ ਗੱਲਬਾਤ ਤੇ ਹੀ ਮਜਬੂਰ ਹੋਣਾ ਪਿਆ। ਸੋ ਮੈਂ ਸਮਝਦਾ ਵੀ ਇਸ ਤੋਂ ਵੱਡੀ ਟ੍ਰਿਬਿਊਟ ਕੀ ਹੋ ਸਕਦੀ ਬਿਲਕੁਲ। ਔਰ ਮੇਰੇ ਲਈ ਇਸ ਚੀਜ਼ਾਂ, ਇਸ ਕਿਸਮ ਦੀਆਂ
ਜਿਹੜੀਆਂ ਡਿਵੈਲਪਮੈਂਟਸ ਨੇ ਹੋਰ ਵੀ ਮੋਟੀਵੇਸ਼ਨਲ ਹੁੰਦੀਆਂ ਆਪਣੇ ਲੋਕਾਂ ਨੂੰ ਦੱਸਣ ਦੇ ਲਈ ਜੀ ਕਿ ਭਾਈ ਜਦੋਂ ਤੁਸੀਂ ਆਪਣੀ ਆਜ਼ਾਦੀ ਦੇ ਲਈ ਲੜਦੇ ਹੋ, ਅਮਰੀਕਾ 'ਚ ਵੀ ਕਿਹਾ ਜਾਂਦਾ ਹੈ ਕਿ ਵਨਸ ਟੈਰਰਿਸਟ ਇਜ਼ ਅਦਰਸ ਫਰੀडम ਫਾਈਟਰ, ਜੀ ਕਿ ਇੱਕ ਪਾਸੇ ਜੇ ਹੁਣ ਅੱਜ ਸਿੱਖ ਕਿਸਾਨਾਂ ਨੂੰ ਜਿਹੜੇ ਆਪਣੀਆਂ Terrorist ਜ਼ਮੀਨਾਂ ਕਹਿ ਰਹੇ ਜਾਣ ਦੇ ਜਿਹੜਾ ਡਰੋਂ ਉਹ ਪੀਸਫੁਲੀ ਐਜੀਟੇਟ ਕਰ ਰਹੇ ਨੇ, ਉਹਨਾਂ ਨੂੰ ਦਹਿਸ਼ਤਗਰਦ ਕਹਿ ਰਹੇ ਨੇ। ਜੀ। ਹਕੂਮਤ ਵੀ ਬੀਜੇਪੀ ਵੀ ਉਹ ਟਕੇ ਦੀ ਜਿਹੜੀ ਹੈ ਉਹ ਨਚਾਰ कंगना रनौत कि जी दहशतगर्द, और मोदी जी आप समझा नहीं सकेंगे, ये सोए हुए को जगाया जा सकता है, जिसको ना समझो उसको समझाया, ये तो दहशतगर्द हैं। मतलब हुण जे इस हद तक कोई गल चली जाती है तो मैं समझदा भी सानू ये साडे लई रोल मॉडल हुंदे ने ਜਿਹੜੇ ਲੜਦੇ ਨੇ ਆਪਣੇ ਹੱਕਾਂ ਦੇ ਲਈ। ਜਿੱਤ ਜਾਂ ਹਾਰ ਇਹ ਰੱਬ ਦੇ ਹੱਥ 'ਚ ਹੁੰਦੀ ਹੈ, ਲੇਕਿਨ ਇੰਨਾ ਕੁ ਰੱਬ ਨੇ ਸਾਨੂੰ ਸਿਖਾਇਆ ਹੋਇਆ ਹੈ ਕਿ ਭਾਈ ਜ਼ੁਲਮ ਨੂੰ ਵੰਗਾਰਨਾ, ਔਰ ਈਮਾਨ ਇਹੀ ਹੁੰਦਾ ਹੈ ਕਿ ਤੁਸੀਂ ਜ਼ੁਲਮ ਦੇ ਸਾਹਮਣੇ ਹਥਿਆਰ ਨਹੀਂ ਸੁੱਟਣੇ। ਸੋ ਤਾਲਿਬਾਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਦੁਨੀਆ ਮੰਨਦੀ ਜ਼ੋਰਾਂ ਨੂੰ ਕੋਈ ਪੁੱਛੇ ਨਾ ਕਮਜ਼ੋਰਾਂ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਅਪਡੇਟ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।